ਅੱਗੇ ਬੜਾ ਗੰਦਾ ਨਹੀਂ ਸਾਡਾ ਭਲਵਾਨ ਬੜਾ ਚੋਲਾ ਦਾ ਆਜੋ ਦਿਖਾ ਦੇਗਾ ਸਹੀ ਰਾਹ ਲੈ ਭਈਆ ਅੱਛਾ ਦੋਸਤੋ, ਮੈਂ ਇਸ ਵੇਲੇ ਖੜਾ ਵਾਂ ਰਈਆ ਖਾਸ ਤੋਂ ਜਿਹੜਾ ਖਲਚੀਆਂ ਨੂੰ ਰਾਹ ਜਾਂਦਾ ਹੈ, ਸੜਕ ਜਾਂਦੀ ਹੈ ਤੇ ਇਹਦੇ ਵਿੱਚ ਬਹੁਤ ਹੀ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ। ਰਸਤਾ ਬਲਾ ਕੇ ਇਸ ਸਾਈਡ ਤੇ ਰਈਆ ਸਟੇਸ਼ਨ ਹੈਗਾ ਤੇ ਇਹ ਸਾਹਮਣੇ ਅੱਗੇ ਦਰਿਆ ਹੈਗਾ ਤੇ ਆਖਰੀ ਪਿੰਡ ਖਲਚੀਆਂ। ਤੇ ਉਹ ਜਨਾਬ ਇੱਥੇ ਲੋਕਾਂ ਮੋਟਰਸਾਈਕਲਾਂ ਖਲਾ ਰਹੀਆਂ ਨੇ। ਇਹ ਜਿਹੜੀ ਜਗ੍ਹਾ ਹੈ ਇੱਥੇ ਵੀ ਤਕਰੀਬਨ ਲੱਖ ਪਾਣੀ ਇੱਥੋਂ ਦੀ ਗੁਜ਼ਰਿਆ ਹੈ ਜਿੱਥੇ ਮੈਂ ਖਲੋਤਾ, ਜਿਹਦੀ ਵਜ੍ਹਾ ਦੇ ਨਾਲ ਤੁਸੀਂ ਵੇਖ ਸਕਦੇ ਨਾ ਘੋਰ ਪਏ ਨੇ ਪੂਰੀ ਸੜਕ ਦੇ ਨਾਲ ਹੀ। ਇਸ ਤਰ੍ਹਾਂ ਦੇ ਜਿਹੜੇ ਨਾ ਇਹ ਪਾਣੀ ਦੇ ਨਾਲ ਸੜਕ ਜਿਹੜੀ ਨਾ ਮਿੱਟੀ ਸਾਰੀ ਉੱਡ ਗਈ ਹੈ, ਠੀਕ ਹੈ। ਤੇ ਲੋਕੀ ਇੱਥੋਂ ਜਾਂਦੇ ਤੇ ਹੈ ਨੇ, ਲੇਕਿਨ ਬੜੀ ਮੁਸ਼ਕਲ ਹੈ। ਅੱਗੇ ਤੋੜੋ ਤੋੜ ਜੋ ਦਰਿਆ ਨੂੰ ਤੁਸੀਂ ਜਾਣਾ ਨਾ, ਵੱਡੇ ਵੱਡੇ ਖੱਡੇ ਬਣੇ ਨੇ। अस्सलाम वालेकुम, मैं औरंगजेब बेग। अभी मैं मौजूद हूँ पाकिस्तान और इंडिया के बॉर्डर पर। आखिरी जो देहात है सैलाब से कितने मुतासर हुए हैं, ये 1947 की यादों वाला। इसके ऊपर से 1947 को काफिले हमेशा के लिए इंडिया गए थे अमृतसर वाली साइड पे। ये रैया खास का इलाका है। रैया कचहरियाँ 1927 में यहाँ होती थी, लेकिन इस वीडियो में हम आपको दिखाएंगे कि सैलाब की वजह से ये जो पुराना पुल है ये आज के साल में, और आगे जो रास्ते जाते हैं बॉर्डर की जानिब, दरिया रावी बिल्कुल यहाँ पे बॉर्डर पे है और आखिरी देहात है। सारा निज़ाम ज़िंदगी दरम बरम हो गई रह चुका है। ये तकरीबन कोई 300-400 साल पुराना पुल है, उसकी बाकियात हैं। और ये जनाब आ गए हम इसके ऊपर। इस पुल दी बुर्जियां ने, ये जनाब तुसीं देख सकते हो, ये बचियां ने। ਇਹ ਕੁਝ ਘਰ ਹੈਗੇ ਨੇ, ਅੱਗੇ ਪਾਣੀ ਪਾਣੀ ਹੈ। ਸੜਕ ਕੁਝ ਠੀਕ, ਅੱਗੇ ਜਾ ਕੇ ਬੜੇ ਬੜੇ ਵੱਡੇ ਟੋਏ ਪਏ ਨੇ। ਤੇ ਇਹ ਜਨਾਬ ਪੁਲ ਤੁਹਾਨੂੰ ਵਿਖਾਇਆ ਜਾ ਰਿਹਾ। ਇਧਰੋਂ ਦੀ ਇੱਕ ਸਾਈਡ ਤੋਂ ਵਿਖਾ ਰਹੇ ਤੁਹਾਨੂੰ। ਇਹ ਤਾਰੀਖੀ ਪੁਲ ਹੈਗਾ ਏ। ਇਹਦੇ ਉੱਤੋਂ ਦੀ 1947 ਦੀ ਜਦੋਂ ਵੰਡ ਹੋਈ ਸੀ ਤੇ ਕਾਫਲੇ ਇੰਡੀਆ ਗਏ ਸਨ, ਠੀਕ ਹੈ ਨਾ, ਬੜੀ ਤਦਾਦ ਨਾਲ। ਤੇ ਇਹ ਹੁਣ ਤੁਸੀਂ ਦੇਖ ਲਓ ਪੁਲ ਦੀ ਹਾਲਤ। ਇਹ ਦੇਖੋ ਤੁਸੀਂ, ਹਾਂਜੀ, ਇੰਡੀਆ ਵਾਲਾ ਪੁਲ। ਇਹ ਕਿਹਾ ਜਾਂਦਾ ਹੈ ਕਿ 1947 ਤੋਂ ਪਹਿਲਾਂ ਇਹ ਸਾਰਾ ਏਰੀਆ ਜਿਹੜਾ 1927 ਨੂੰ ਕਚਹਿਰੀਆਂ ਹੁੰਦੀਆਂ ਸਨ ਤੇ ਜ਼ਿਲ੍ਹਾ ਇਸ ਤੋਂ ਅੱਗੇ ਸਿਆਲਕੋਟ, ਰਈਆ ਖਾਸ ਕਚਹਿਰੀ ਤਹਿਸੀਲ, ਤੇ ਇੱਥੋਂ ਦੀ ਸੜਕ ਜਾਂਦੀ ਹੁੰਦੀ ਸੀ ਅੰਮ੍ਰਿਤਸਰ, ਜਿਹੜੀ ਕਿ ਹੁਣ ਇਸ ਵੇਲੇ ਬਰਬਾਦ ਹੋ ਚੁੱਕੀ ਹੈ। ਮੈਂ ਕਿਹਾ ਪਤਾ ਨਹੀਂ ਕਿੱਡੇ ਕਿੱਡੇ ਹੋਰ ਇੱਕ ਹੋਰ ਨੇ। ਇਹ ਜੀ ਸੜਕ ਜਿਹੜੀ ਰਈਏ ਖਾਸ ਤੋਂ ਖਲਚੀਆਂ ਨੂੰ ਜਾਂਦੀ ਹੈ ਤੇ ਇਹ ਲਹਿੰਦੇ ਪਾਸੇ ਵਾਲਾ ਹਿੱਸਾ ਤੁਹਾਨੂੰ ਵਿਖਾਇਆ ਜਾ ਰਿਹਾ, ਜਿਹੜਾ ਕਿ ਬਿਲਕੁਲ ਪਾਣੀ ਦੇ ਨਾਲ ਉੱਡ ਗਿਆ। ਇਹ ਸੜਕ ਦੇ ਉੱਤੋਂ ਦੀ ਪਾਣੀ ਵਗ ਗਿਆ, ਠੀਕ ਹੈ ਨਾ। ਹੁਣ ਪਾਣੀ ਦੇ ਲੱਥਾ ਏ, ਲੇਕਿਨ ਰਸਤੇ ਮੋਗੇ ਨੇ। ਇਹ ਦੇਖੋ ਤੁਸੀਂ, ਤੇ ਉੱਤੋਂ ਬੱਦਲ ਵੀ ਲੱਥੀ ਏ, ਕਣੀਆਂ ਲੱਥੀਆਂ ਨੇ। ਅੱਜ 31 ਅਗਸਤ ਹੈਗੀ ਏ 2025 ਤੇ ਦੁਪਹਿਰ ਦਾ ਟਾਈਮ ਹੈਗਾ। ਇਹ ਲੋਕ ਜਿਹੜੇ ਖਲਚੀਆਂ ਤੇ ਇੱਧਰ ਦੇ ਨਾਲ ਜਿਹੜੇ ਹੋਰ ਪਿੰਡ ਨੇ ਬਾਰਡਰ ਵਾਲੇ, ਉਧਰ ਆਉਣਾ ਚਾਹੁੰਦੇ ਨੇ। ਜਰਾ ਵੇਖ ਲਿਓ ਹਾਲਾਤ ਸੜਕਾਂ ਦੇ ਮਾੜੇ ਨੇ, ਠੀਕ ਹੈ ਨਾ। ਡੰਗਰ ਵੀ ਵਿਚਾਰੇ ਲੋਕਾਂ ਦੇ ਇਸੇ ਤਰ੍ਹਾਂ ਹੀ ਫਿਰਦੇ ਨੇ ਸੜਕਾਂ ਦੇ ਉੱਤੇ, ਪੱਠਾ ਛੱਠਾ ਹੈ ਕੋਈ ਨਹੀਂ। ਤੇ ਇਹ ਦੇਖੋ ਤੁਸੀਂ, ਮੈਂ ਕਿਹਾ ਜਰਾ ਵੀਡੀਓ ਬਣਾ ਲਈਏ ਦੋਸਤ ਭਰਾਵਾਂ ਲਈ, ਪਤਾ ਲੱਗ ਜੇ ਜਿਹੜੇ ਇਹਨਾਂ ਇਲਾਕਿਆਂ ਨੂੰ ਆਉਣਾ ਚਾਹੁੰਦੇ ਨੇ ਕਿ ਬੀਬੀਆਂ ਨਾਲ, ਮੋਟਰਸਾਈਕਲਾਂ ਨਾਲ, ਕਾਰਾਂ ਦੇ ਨਾਲ ਇੱਧਰ ਨਹੀਂ ਆਇਆ ਜਾਣਾ, ਖਲਚੀਆਂ ਤੱਕ ਨਹੀਂ ਪਹੁੰਚਿਆ ਜਾਣਾ। ਇਹ ਜੀ ਪਾਣੀ ਹਲੇ ਵੀ ਬਹੁਤ ਜ਼ਿਆਦਾ ਇਸ ਇਲਾਕਿਆਂ 'ਚ ਮੌਜੂਦ ਹੈਗਾ। ਇਹ ਬਿਲਕੁਲ ਨਾਲ ਬੰਨ ਹੈਗਾ, ਰਈਏ ਖਾਸ ਵਾਲਾ ਬੰਨ ਹੈਗਾ। ਤੇ ਇਹ ਰਾਹ ਜਾਂਦਾ ਖਲਚੀਆਂ ਨੂੰ, ਬਾਰਡਰ ਨੂੰ, ਅੱਗੇ ਦਰਿਆ ਨੂੰ, ਆਖਰੀ ਪਿੰਡ ਖਲਚੀਆਂ। ਤੇ ਇਹ ਹਲੇ ਵੀ ਇੱਥੇ ਪਾਣੀ ਤੇ ਪਾਣੀ ਦੇ ਜਿਹੜੇ ਚੀਜ਼ਾਂ ਤੋੜੀਆਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਨੇ, ਠੀਕ ਹੈ ਨਾ। ਸੜਕਾਂ ਜਿਹੜੀਆਂ ਨੇ ਸਾਰੀਆਂ ਤਬਾਹ ਹੋ ਚੁੱਕੀਆਂ ਨੇ। ਇੱਥੇ ਰਈਆ ਠਾਣਾ ਹੈਗਾ, ਇਹ ਬੰਨ ਹੈਗਾ, ਤੇ ਇਹ ਦਰਿਆ ਇੱਥੋਂ ਦੀ ਲੰਘਦਾ ਇੱਕ ਨਾ ਬੁੱਢਾ ਦਰਿਆ, ਪੁਰਾਣਾ ਦਰਿਆ, ਜਿੱਥੇ ਇੱਥੇ ਪੁਲ ਵੀ ਹੈਗਾ। ਤੁਹਾਨੂੰ ਅੱਗੇ ਜਾ ਕੇ ਵਿਖਾਲਨੇ ਆ। ਇਹ ਜੀ ਰਈਏ ਵਾਲਾ ਹੈਗਾ ਪੁਲ, ਪੁਰਾਣਾ ਪੁਲ ਜਿਹੜਾ ਰਈਆ ਬੰਨ ਦੇ ਕੋਲ। ਇਹਦੇ ਥੱਲੇ ਹਲੇ ਵੀ ਪਾਣੀ ਵਗਦਾ ਪਿਆ, ਇਹ ਤੁਸੀਂ ਵੇਖ ਸਕਦੇ ਹੋ। ਇਹ ਬਿਲਕੁਲ ਸਾਹਮਣੇ ਜਿਹੜਾ ਖਲਚੀਆਂ ਨੂੰ ਰਾਹ ਜਾਂਦਾ ਦਰਿਆ ਨੂੰ। ਇਹ ਬੜਾ ਪੁਰਾਣਾ ਰਸਤਾ ਹੈ ਜਿਹੜਾ ਇੱਥੋਂ ਕਿਸੇ ਦੌਰ 'ਚ ਅੰਮ੍ਰਿਤਸਰ ਸੜਕ ਜਾਂਦੀ ਹੁੰਦੀ ਸੀ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਹੁੰਦਾ ਸੀ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਇਹ ਉਹ ਪੁਲ ਹੈ। ਇਹਨੂੰ ਬੜੀ ਅੱਛੀ ਹਾਲਤ 'ਚ ਅਸੀਂ ਵੇਖਿਆ ਹੈ। ਇਹ ਹੁਣ ਜਿਹੜਾ ਨਾ ਇਹ ਵੀ ਪਾਣੀ ਨਾਲ ਭਰਿਆ ਪਿਆ ਦਾ ਦੇਖੋ ਤੁਸੀਂ। ਦਰਿਆ ਹਲੇ ਤੋਂ ਤਕਰੀਬਨ 1 ਕਿਲੋਮੀਟਰ ਦੂਰ ਹੈਗਾ, ਲੇਕਿਨ ਪਾਣੀ ਬਹੁਤ ਤੁਰਾਂ ਤੱਕ ਆ ਗਿਆ। ਇੱਥੇ ਪਿੱਛੇ ਰਈਆ ਪਿੰਡ ਹੈਗਾ,
ਤੇ ਇਹ ਜਨਾਬ ਤੁਸੀਂ ਦੇਖ ਸਕਦੇ ਪੁਲ। ਇਹ ਪੁਲ ਜਿਹੜਾ ਨਾ ਇਹ ਅੰਗਰੇਜ਼ ਦੌਰ ਦਾ ਬਣਾਇਆ ਹੋਇਆ, ਅੰਗਰੇਜ਼ ਦੌਰ ਤੋਂ ਹੀ ਸੌਰੀ ਪਹਿਲਾਂ ਦਾ, ਇਹ ਜਨਾਬ ਅੰਗਰੇਜ਼ ਦੌਰ ਤੋਂ ਵੀ ਪਹਿਲਾਂ ਦਾ ਬਣਾਇਆ। ਤਕਰੀਬਨ ਕਿਹਾ ਜਾਂਦਾ ਕਿਉਂਕਿ 400 ਸਾਲ ਪਹਿਲਾਂ ਬਣਾਇਆ ਗਿਆ ਸੀ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਆ ਪੁਲ, ਇਹ ਬਿਲਕੁਲ ਡਾਟਾ ਵਾਲਾ ਪੁਲ ਹੈਗਾ। ਇਹ ਸਾਰਾ ਰਸਤਾ ਟੁੱਟ ਫੁੱਟ ਦਾ ਸ਼ਿਕਾਰ ਹੈ। ਬਿਲਕੁਲ ਸਾਹਮਣੇ ਦਰਿਆ ਹੈਗਾ। ਇੱਥੇ ਪਾਣੀ ਬਹੁਤ ਜ਼ਿਆਦਾ ਸੀ, ਤਕਰੀਬਨ 10-10 ਫੁੱਟ ਪਾਣੀ ਸੀ ਜਿਹੜਾ ਉਤਰ ਚੁੱਕਿਆ ਹੈ। ਲੇਕਿਨ ਸੜਕ ਵੀ ਜਿਹੜੀ ਹੈ ਨਾ ਉਹ ਵੀ ਹੁਣ ਤੁਸੀਂ ਦੇਖ ਸਕਦੇ, ਜਗ੍ਹਾ ਜਗ੍ਹਾ ਟੁੱਟ ਫੁੱਟ ਦਾ ਸ਼ਿਕਾਰ ਹੈ। ਲੋਕੀ ਆਪਣੇ ਪਿਆਰਿਆਂ ਨੂੰ ਮਿਲਣ ਆ ਰਹੇ ਨੇ, ਲੇਕਿਨ ਰਸਤੇ ਬੜੇ ਟੁੱਟੇ ਨੇ।